ਲੜਾਈ ਝਗੜੇ ਜ਼ਿੰਦਗੀ ਤੱਕ ਨੇ, ਜ਼ਿੰਦਗੀ ਪਰੋਣੀ ਹੈ, ਕਿਸੇ ਵਕਤ ਵੀ ਮੌਤ ਆ ਸਕਦੀ ਹੈ। ਉਹ ਹਰ ਪਲੇਟਫਾਰਮ ਤੇ ਪੰਜਾਬ ਤੇ ਪੰਜਾਬੀ ਦੀ ਗੱਲ ਕਰਦੇ ਨੇ ਕਿ ਕਿਸੇ ਦਿਲ ਦੇ ਵਿੱਚ ਕੋਈ ਬਦਗੁਮਾਨੀ, ਕੋਈ ਗਲਤਫਹਿਮੀ ਪੈਦਾ ਨਾ ਹੋਵੇ। ਇੱਕ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ। ਸਿਆਣੇ ਆਖਦੇ ਨੇ ਕਿ ਇੱਕ ਟੋਕਰੀ ਦੇ ਵਿੱਚ ਭਾਂਡੇ ਵੀ ਆਪਸ ਵਿੱਚ ਟਕਰਾ ਜਾਂਦੇ ਨੇ ਤੇ ਉਹਨਾਂ ਦੀ ਆਵਾਜ਼ ਆ ਜਾਂਦੀ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੈਂ ਅਸਗਰ ਪਵਾਰ, ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਲਹਿੰਦਾ ਪੰਜਾਬ ਵਲੌਗ। ਮਿੱਤਰੋ, ਸਿਆਣੇ ਆਖਦੇ ਨੇ ਕਿ ਇੱਕ ਟੋਕਰੀ ਦੇ ਵਿੱਚ ਭਾਂਡੇ ਵੀ ਆਪਸ ਵਿੱਚ ਟਕਰਾ ਜਾਂਦੇ ਨੇ ਤੇ ਉਹਨਾਂ ਦੀ ਆਵਾਜ਼ ਆ ਜਾਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਕਾਨਫਰੰਸ ਹੋਈ, ਬਹੁਤ ਹੀ ਕਾਮਯਾਬ ਕਾਨਫਰੰਸ ਹੋਈ। ਮੈਂ ਖੁਦ ਉਸ ਦੇ ਵਿੱਚ ਸ਼ਿਰਕਤ ਕੀਤੀ। ਬਹੁਤ ਅੱਛੇ ਇੰਤਜ਼ਾਮ ਇੰਤਜ਼ਾਮ ਸਨ। ਪੰਜਾਬੀ ਕਾਨਫਰੰਸ ਦੀ ਕਾਮਯਾਬੀ ਤੇ ਮੈਂ ਸਾਰੇ ਮੁੰਤਜ਼ਮੀਨ ਨੂੰ ਮੁਬਾਰਕਬਾਦ ਪੇਸ਼ ਕਰਨਾ। ਪੰਜਾਬੀ ਕਾਨਫਰੰਸ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ, ਲੇਕਿਨ ਕੁਝ ਦੋਸਤ ਜਿਹੜੇ ਨੇ ਉਹ ਸ਼ਿਰਕਤ ਨਹੀਂ ਕਰ ਸਕੇ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਕਿ ਨਾਸਰ ਢਿੱਲੋਂ ਤੇ ਅੰਜਮ ਸਰੋਇਆ ਬਾਜੀ ਦੇ ਦਰਮਿਆਨ ਆਖਿਆ ਜਾ ਰਿਹਾ ਹੈ ਕਿ ਕੋਈ ਚੱਕਰਸ ਚੱਲ ਰਹੀ ਹੈ, ਕੋਈ ਮਾਮਲਾਤ ਚੱਲ ਰਹੇ ਨੇ, ਕੋਈ ਗੜਬੜ ਚੱਲ ਰਹੀ ਹੈ, ਜਿਹੜੀ ਵਜ੍ਹਾ ਤੋਂ ਅੰਜਮ ਸਰੋਇਆ ਨੇ ਸ਼ਿਰਕਤ ਨਹੀਂ ਕੀਤੀ ਪੰਜਾਬੀ ਕਾਨਫਰੰਸ ਦੇ ਵਿੱਚ। ਅਸੀਂ ਇੱਕ ਦੋ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਵੀ ਵੇਖੇ, ਜਿਨ੍ਹਾਂ ਵਿੱਚ ਸਾਡੇ ਵੀਰ ਅੰਜਮ ਸਰੋਇਆ ਬਾਜੀ ਜਿਹੜੇ ਨੇ ਉਹ ਸ਼ਿਕਵਾ ਸ਼ਿਕਾਇਤ ਕਰਦੇ ਨਜ਼ਰ ਆਏ। ਕੋਈ ਗੱਲ ਨਹੀਂ, ਸ਼ਿਕਵੇ ਸ਼ਿਕਾਇਤਾਂ ਵੀ ਭਾਈਆਂ ਨਾਲ ਹੁੰਦੇ ਨੇ। ਨਾਸਰ ਨੇ ਵੀ ਅੱਗੋਂ ਰਿਪਲਾਈ ਕਰਕੇ, ਜਵਾਬ ਦੇ ਕੇ, ਵੀਡੀਓ ਬਣਾ ਕੇ ਅੱਛਾ ਕੀਤਾ ਹੈ ਕਿ ਵਜ਼ਾਹਤ ਕੀਤੀ ਜਾਵੇ ਹਰ ਮਾਮਲੇ ਦੀ, ਤਾਂ ਕਿ ਕਿਸੇ ਦਿਲ ਦੇ ਵਿੱਚ ਕੋਈ ਬਦਗੁਮਾਨੀ, ਕੋਈ ਗਲਤਫਹਿਮੀ ਪੈਦਾ ਨਾ ਹੋਵੇ। ਇਸ ਕੰਟਰੋਵਰਸੀ ਦੀ ਵਜ੍ਹਾ ਤੋਂ ਕਾਫੀ ਸਾਰੇ ਲੋਕਾਂ ਨੇ ਇਸ ਚੀਜ਼ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਸਾਨੂੰ ਸਾਰਿਆਂ ਨੂੰ ਇਜਤਨਾਬ ਕਰਨਾ ਚਾਹੀਦਾ, ਬਚਣਾ ਚਾਹੀਦਾ ਕਿ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਵਾਸਤੇ ਅੰਜਮ ਸਰੋਇਆ ਵੀ ਪਿੱਛੇ ਨਹੀਂ ਹਟਦੇ, ਨਾਸਰ ਢਿੱਲੋਂ ਵੀ ਪਿੱਛੇ ਨਹੀਂ ਹਟਦੇ, ਵਕਾਰ ਬਿੰਡਰ ਵੀ ਪਿੱਛੇ ਨਹੀਂ ਹਟਦੇ, ਕੋਈ ਪੰਜਾਬੀ ਦਾ ਵਲੌਗਰ ਪਿੱਛੇ ਨਹੀਂ ਹਟਦਾ। ਉਹ ਹਰ ਪਲੇਟਫਾਰਮ ਤੇ ਪੰਜਾਬ ਤੇ ਪੰਜਾਬੀ ਦੀ ਗੱਲ ਕਰਦੇ ਨੇ, ਕਿਸਾਨਾਂ ਦੀ ਗੱਲ ਕਰਦੇ ਨੇ। ਦੋਵੇਂ ਹੀ ਪੰਜਾਬ ਦੇ ਸੋਹਣੇ ਤੇ ਸੁਲੱਖਣੇ ਪੁੱਤਰ ਨੇ, ਔਰ ਦੋਵਾਂ ਦੇ ਦਰਮਿਆਨ ਇਹ ਮਾਮਲਾਤ ਦਾ ਹੋਣਾ ਸਾਡੇ ਵਾਸਤੇ ਦੁੱਖ ਵਾਲੀ ਗੱਲ ਹੈ। ਮੈਂ ਇਸ ਵੀਡੀਓ ਦੇ ਰਾਹੀਂ ਅੰਜਮ ਸਰੋਇਆ ਬਾਜੀ ਨੂੰ ਦਰਖਾਸਤ ਕਰਾਂਗਾ ਕਿ ਵੱਡੇ ਦਿਲ ਦਾ ਮੁਜ਼ਾਹਰਾ ਕਰਨ, ਕੋਈ ਵੀ ਐਸਾ ਮਾਮਲਾ ਡਿਸਕਸ ਨਾ ਕਰਨ ਜਿੰਦੇ ਵਿੱਚ ਸਾਡੇ ਪੰਜਾਬ ਦੀ ਬੇਇੱਜ਼ਤੀ ਹੋਵੇ, ਸਾਡੀ ਮਾਂ ਬੋਲੀ ਪੰਜਾਬੀ ਦੀ ਬੇਇੱਜ਼ਤੀ ਹੋਵੇ। ਇਸੇ ਤਰ੍ਹਾਂ ਮੈਂ ਦਰਖਾਸਤ ਕਰਾਂਗਾ ਨਾਸਰ ਢਿੱਲੋਂ ਅੱਗੇ ਜਾਂ ਵਕਾਰ ਬਿੰਡਰ ਅੱਗੇ ਕਿ ਤੁਸੀਂ ਵੀ ਬਹੁਤ ਅਜ਼ੀਮ ਇਨਸਾਨ ਹੋ, ਅੱਲਾਹ ਤਾਲਾ ਤੁਹਾਨੂੰ ਹੋਰ ਇੱਜ਼ਤਾਂ ਦੇਵੇ। ਤੁਸੀਂ ਪਹਿਲੀ ਫੁਰਸਤ ਦੇ ਵਿੱਚ ਅੰਜਮ ਸਰੋਇਆ ਕੋਲ ਆਓ, ਉਹ ਆਪਣਾ ਵੀਰ ਹੈ, ਉਹਨਾਂ ਨੂੰ ਆ ਕੇ ਗਲੇ ਲਾਓ, ਉਹਨਾਂ ਦੇ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਨੇ ਉਹ ਦੂਰ ਕਰੋ, ਤਾਂ ਕਿ ਆਇੰਦਾ ਅਸੀਂ ਇਕੱਠੇ ਹੋ ਕੇ ਇੱਕ ਮੁੱਠ ਬਣ ਕੇ ਇਤਫਾਕ ਔਰ ਇਤਿਹਾਦ ਨਾਲ ਅਸੀਂ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ। ਇੱਕ ਦੂਸਰੇ ਦਰਮਿਆਨ ਇਖਤਲਾਫਾਤ ਦਾ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਹੁੰਦੇ ਰਹਿੰਦੇ ਨੇ, ਲੇਕਿਨ ਉਸ ਨੂੰ ਦੂਰ ਕਰਨਾ ਵੀ ਜ਼ਰੂਰੀ ਹੈ। ਅਸੀਂ ਮੁਸਲਮਾਨ ਇਤਫਾਕ, ਇਤਿਹਾਦ, ਇਸਲਾਮੀ ਭਾਈਚਾਰੇ ਤੇ ਯਕੀਨ ਰੱਖਦੇ ਨੇ। ਨਾਸਰ ਬਾਜੀ ਨੂੰ, ਵਕਾਰ ਬਿੰਡਰ ਬਾਜੀ ਨੂੰ ਪਹਿਲਾ ਸਟੈਪ ਉਠਾਉਂਦੇ ਹੋਇਆ ਅੰਜਮ ਸਰੋਇਆ ਕੋਲ ਆਉਣਾ ਚਾਹੀਦਾ ਔਰ ਉਹਨਾਂ ਨੂੰ ਗਲੇ ਲਾਉਣਾ ਚਾਹੀਦਾ। ਅਗਰ ਉਹ ਨਹੀਂ ਆ ਸਕਦੇ ਤੇ ਅੰਜਮ ਸਰੋਇਆ ਸਾਹਿਬ ਵੀ ਕੋਸ਼ਿਸ਼ ਕਰਨ ਕਿ ਜਾ ਕੇ ਆਪਦੇ ਵੱਡੇ ਭਾਈਆਂ ਨੂੰ ਗੱਲ ਲਾਉਣ, ਪਿਆਰ ਕਰਨ, ਔਰ ਆਇੰਦਾ ਤੋਂ ਇਹੋ ਜਿਹੇ ਕਿਸੇ ਵੀ ਮਾਮਲੇ ਦੇ ਵਿੱਚ ਨਾ ਪੈਣ, ਔਰ ਨਾ ਹੀ ਵੀਡੀਓ ਰਾਹੀਂ ਇਹੋ ਜਿਹੇ ਕੋਈ ਮਾਮਲੇ ਨੂੰ ਡਿਸਕਸ ਕੀਤਾ ਜਾਵੇ ਜਿਹਦੇ ਵਿੱਚ ਸਾਡੀ ਜਾਗਨ ਸਾਈ ਹੋਵੇ। ਸਾਡੇ ਕਾਜ਼ ਜਿਹੜਾ ਸਾਡਾ ਮਕਸਦ ਹੈ ਪੰਜਾਬੀ ਤੇ ਪੰਜਾਬ, ਮਾਂ ਬੋਲੀ ਪੰਜਾਬੀ ਦੀ ਹਿਫਾਜ਼ਤ ਔਰ ਪੰਜਾਬ ਦੀ ਹਿਫਾਜ਼ਤ, ਜਿਹੜਾ ਸਾਡਾ ਮਕਸਦ ਹੈ, ਅਸੀਂ ਉਸ ਦੇ ਵਿੱਚ ਕਾਮਯਾਬ। ਪੰਜਾਬੀ ਕਾਨਫਰੰਸ ਦਾ ਇੰਨਾ ਅੱਛਾ ਇੰਪੈਕਟ ਪਿਆ ਕਿ ਪੰਜਾਬ ਦੀਆਂ ਸੜਕਾਂ ਤੇ, ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਬਿਲ ਬੋਰਡ ਜਾਂ ਸਾਈਨ ਬੋਰਡ ਲੱਗੇ ਹੋਏ ਨੇ ਉਹ ਪੰਜਾਬੀ ਦੇ ਵਿੱਚ ਲੱਗਣਾ ਸ਼ੁਰੂ ਹੋ ਗਏ ਨੇ, ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਹੈ ਹਾਰਨ ਦਿਓ, ਰਸਤਾ ਲਵੋ, ਮੋਬਾਈਲ ਛੱਡ ਤੇ ਹੈਂਡਲ ਫੜ, ਜਾਂ ਮੋਬਾਈਲ ਛੱਡ ਸਟੀਅਰਿੰਗ ਫੜ। ਪਰ ਇਹੋ ਜਿਹੇ ਬੋਰਡ ਜਿਹੜੇ ਨੇ ਉਹ ਪੰਜਾਬੀ ਕਾਨਫਰੰਸ ਦੇ ਇਨਕਾਦ ਤੋਂ ਬਾਅਦ ਹੀ ਲੱਗਣੇ ਸ਼ੁਰੂ ਹੋਏ ਨੇ। ਹਕੂਮਤੀ ਸਤਹ ਤੇ ਵੀ ਇਸ ਗੱਲ ਨੂੰ ਤਸਲੀਮ ਕੀਤਾ ਗਿਆ ਕਿ ਪੰਜਾਬ ਤੇ ਪੰਜਾਬੀ ਦੀ ਗੱਲ ਹੋਣੀ ਚਾਹੀਦੀ ਹੈ। ਇਨਸ਼ਾਅੱਲਾ ਸਕੂਲਾਂ ਦੇ ਵਿੱਚ ਵੀ ਪੰਜਾਬੀ ਰਾਇਜ ਹੋ ਜਾਵੇਗੀ, ਪੰਜਾਬੀ ਨੂੰ ਉਹ ਇੱਜ਼ਤ ਔਰ ਰਿਸਪੈਕਟ ਦਿੱਤੀ ਜਾਵੇਗੀ ਜਿੰਦਾ ਉਹ ਹੱਕਦਾਰ ਹੈ। ਇਨਸ਼ਾਅੱਲਾ ਉਹ ਵਕਤ ਦੂਰ ਨਹੀਂ ਹੈ, ਲੇਕਿਨ ਇਸ ਵਕਤ ਜਿਹੜੀ ਸਾਨੂੰ ਜ਼ਰੂਰਤ ਹੈ ਉਹ ਹੈ ਇਤਫਾਕ, ਇਤਿਹਾਦ ਵਿਖਾਉਣ ਦੀ। ਜਿੰਨੇ ਵੀ ਵੱਡੇ ਯੂਟਿਊਬਰ ਨੇ ਆਪਸ ਵਿੱਚ ਇਤਫਾਕ, ਇਤਿਹਾਦ ਨਾਲ ਇੱਕ ਦੂਸਰੇ ਦੇ ਖਿਲਾਫ ਕੋਈ ਵੀ ਵੀਡੀਓ ਨਾ ਬਣਾਓ ਤਾਂ ਕਿ ਸਾਡੇ ਕਾਜ਼ ਨੂੰ ਨੁਕਸਾਨ ਨਾ ਪਹੁੰਚ ਸਕੇ। ਮੈਂ ਉਮੀਦ ਰੱਖਣਾ ਆਪਣੇ ਵੀਰਾਂ ਤੋਂ, ਆਪਣੇ ਭਰਾਵਾਂ ਤੋਂ ਕਿ ਉਹ ਅੱਜ ਤੋਂ ਬਾਅਦ ਕੋਈ ਵੀ ਇੱਕ ਦੂਸਰੇ ਦੇ ਖਿਲਾਫ ਵੀਡੀਓ ਨਹੀਂ ਬਣਾਉਣਗੇ ਔਰ ਕਿਸੇ ਦੀ ਵੀ ਪੱਗ ਉਛਾਲਣ ਦੀ ਕੋਸ਼ਿਸ਼ ਨਹੀਂ ਕਰਨਗੇ। ਅਸੀਂ ਇੱਕ ਮੁੱਠ ਹੈ, ਅਸੀਂ ਇਤਫਾਕ, ਇਤਿਹਾਦ ਤੇ ਯਕੀਨ ਰੱਖਣ ਵਾਲੇ ਹਾਂ। ਪੰਜਾਬੀ ਵਾਸਤੇ ਗੱਲ ਕਰਨੀ ਹੈ, ਪੰਜਾਬ ਵਾਸਤੇ ਗੱਲ ਕਰਨੀ ਹੈ। ਤੁਹਾਡੀਆਂ ਕੋਸ਼ਿਸ਼ਾਂ ਤੋਂ ਬਾਅਦ ਉਹ ਵਕਤ ਦੂਰ ਨਹੀਂ ਹੈ ਜਦੋਂ ਸਾਡੀ ਪੰਜਾਬੀ ਜ਼ੁਬਾਨ ਨੂੰ ਇੱਜ਼ਤ, ਉਹ ਵਕਾਰ ਮਿਲਣਾ ਸ਼ੁਰੂ ਹੋ ਜਾਏਗਾ ਜਿਸ ਦੀ ਉਹ ਮੁਸਤਹਿਕ ਹੈ। ਉਮੀਦ ਕਰਨਾ ਕਿ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਇਹ
ਲੜਾਈ ਝਗੜੇ ਜ਼ਿੰਦਗੀ ਤੱਕ ਨੇ, ਜ਼ਿੰਦਗੀ ਪਰੋਣੀ ਹੈ, ਕਿਸੇ ਵਕਤ ਵੀ ਮੌਤ ਆ ਸਕਦੀ ਹੈ ਤੇ ਝਗੜੇ ਕਬਰਾਂ 'ਚ ਲੈ ਕੇ ਨਹੀਂ ਅਸੀਂ ਜਾਣੇ। ਇਤਫਾਕ ਇਤਿਹਾਦ ਨਾਲ ਰਹਿਣਾ ਹੈ ਔਰ ਇਸੇ ਮਿਸ਼ਨ ਤੇ ਕੰਮ ਕਰਦਿਆਂ ਰਹਿਣਾ ਹੈ। ਅੱਲਾ ਹਾਫਿਜ਼। ਇਹ ਕਦੇ ਵੀ ਨਹੀਂ ਮਾਰਨੇ, ਮੇਰੇ ਤੀਕਰ ਨਹੀਂ ਕਦੇ ਵੀ ਨਹੀਂ ਮਾਰਨੇ। ਉਹ ਥੋੜਾ ਜਿਹਾ ਮੈਂ ਵੀ ਇੱਕ ਪੇਸ਼ ਕਰਨਾ, ਮੇਰੇ ਉਸਤਾਦ ਖੜੇ ਨੇ, ਮੈਂ ਲਿਖ ਕੇ ਲਿਆ ਜੀ। ਅਸੀਂ ਪੰਜਾਬੀ, ਸਾਡੇ ਯਾਰ ਪੰਜਾਬੀ, ਵਾਹ ਪੰਜਾਬੀਆਂ ਦੇ ਕਾਰੋਬਾਰ ਪੰਜਾਬੀ, ਅਸੀਂ ਵਿੱਚ ਪੰਜਾਬ ਦੇ ਵਸਣ ਵਾਲੇ ਤੇ ਸਾਡੀ ਹੈ ਸਰਕਾਰ ਪੰਜਾਬੀ। ਹਾਂ ਵਾਹ। ਜੇ ਕੋਈ ਦੁਖੀਆ ਦੁੱਖ ਸੁਣਾਵੇ ਭੱਜ ਕੇ ਲੈਂਦਾ ਸਾਰ ਪੰਜਾਬੀ, ਤੇ ਮਾਂ ਬੋਲੀ ਨੂੰ ਭੁੱਲ ਨਾ ਜਾਵੀਂ ਗਿਰੇਗਾ ਸਿਰ ਦੇ ਭਾਰ ਪੰਜਾਬੀ। ਹਰ ਦੀ ਧੀ ਨੂੰ ਆਪਣਾ ਸਮਝੇ ਵਾਹ ਤੇਰਾ ਕਰਦਾਰ ਪੰਜਾਬੀ। ਆਸਾਨ ਦੀ ਹੁਣ ਇੱਕੋ ਦੁਆ ਏ ਲੱਗੀ ਰਵੇ ਬਹਾਰ ਪੰਜਾਬੀ। ਸੁਖ ਦਾ ਸੁਨੇ